ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਆਪਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਸੰਪਰਕ ਕਰ ਸਕਦੇ ਹੋ ਜੇ ਟਰਕੀਆਣਾ ਹੋਣਾ ਦੇ ਨਾਲ, ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਵਾਲੇ ਰੈਂਟਨ, GN ਲਿਊਬ, ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੋਤਾ। ਨੰਬਰ ਹੈ ਜੀ 209-277-0113। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਖਰੀਦ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸਪਾਂਸਰਸ ਦਾ ਇੱਕ ਵਾਰ ਮੁੜ ਤੋਂ ਵਿਸ਼ੇਸ਼ ਧੰਨਵਾਦ ਹੈ। ਸੋ ਹੁਣ ਕਰਦੇ ਹਾਂ ਮਿੰਟੂ ਜੀ ਦਾ ਸਵਾਗਤ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਖਬਰਾਂ ਦੇ ਵੱਲ ਵਧੀਏ ਮਿੰਟੂ ਜੀ। ਪਹਿਲਾਂ ਗੱਲ ਮਣੀਪੁਰ ਹਿੰਸਾ ਦੀ ਕਰ ਲਈਏ। ਮਣੀਪੁਰ ਅੱਗ ਦੇ ਵਿੱਚ ਝੁਕਿਆ ਹੀ ਰਹਿੰਦਾ। ਹੁਣ ਕੀ ਹੋ ਗਿਆ ਜੀ? ਕਹਿੰਦੇ ਮਾਂ ਤੇ ਬੱਚੀ ਨੂੰ ਜ਼ਿੰਦਾ ਹੀ ਸਾੜ ਦਿੱਤਾ ਗਿਆ। ਜੀ ਉੱਥੇ ਬਹੁਤ ਜ਼ਿਆਦਾ ਹਿੰਸਾ ਜਿਹੜੀ ਆ ਉਹ ਫੈਲੀ ਹੋਈ ਆ। ਆਪਾਂ ਹੁਣ ਦੇਖ ਰਹੇ ਹਾਂ ਕਿ ਤਕਰੀਬਨ 3-4 ਹਫ਼ਤੇ ਹੀ ਹੋ ਗਏ ਆ ਕਿ ਇਹ ਲਗਾਤਾਰ ਜਿਹੜੀ ਹੈਗੀ ਆ ਹਿੰਸਾ ਉਹ ਵੱਧਦੀ ਤੁਰੀ ਜਾਂਦੀ ਆ। ਵਿੱਚੋਂ ਰੁਕ ਗਈ ਸੀਗੀ, ਹਾਲਾਂਕਿ ਇਹਨਾਂ ਨੇ ਉੱਥੇ ਕਾਫੀ ਫੋਰਸ ਕੱਲੀ, ਆਰਮੀ ਡਿਪਲੋਇਡ ਕੀਤੀ। ਖੁਦ ਅਮਿਤ ਸ਼ਾਹ 3-4 ਦਿਨ ਰਹਿ ਕੇ ਆਏ। ਇਹਨਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜਿਨ੍ਹਾਂ ਦੇ ਕੋਲ ਲੁੱਟੇ ਹੋਏ ਹਥਿਆਰ ਹੈਗੇ ਆ ਸੋ ਸਾਨੂੰ ਵਾਪਸ ਕਰ ਦਿਓ, ਨਹੀਂ ਤਾਂ ਅਸੀਂ ਫਿਰ ਬੜੀ ਜ਼ਬਰਦਸਤ ਕਾਰਵਾਈ ਕਰਾਂਗੇ। ਪਰ ਅੱਜ ਵਾਲੀ ਘਟਨਾ ਨੇ ਤਾਂ ਫਿਰ ਇੱਕ ਵਾਰੀ ਜਿਹੜੀ ਇਹ ਹਿੰਸਾ ਭੜਕੀ ਆ ਉਹਦੇ ਵਿੱਚ ਕਹਿ ਲਈਏ ਕਿ ਇੱਕ ਇੰਤਹਾ ਕਰ ਦਿੱਤੀ ਆ। ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਵਿੱਚ 3 ਮਈ ਤੋਂ ਜੋ ਮੈਤਾਈ ਭਾਈਚਾਰਾ ਤੇ ਕੁਕੀ ਭਾਈਚਾਰਾ ਜਿਹੜਾ ਇਹਨਾਂ ਦੀ ਆਪਸ ਦੇ ਵਿੱਚ ਜੋ ਹਿੰਸਕ ਉੱਥੇ ਟਕਰਾਅ ਵਾਲੀ ਕਹਾਣੀ ਤੁਰ ਰਹੀ ਆ, ਉਹ ਅੱਜ ਜਿਵੇਂ ਮੈਂ ਕਿਹਾ ਕਿ ਅੰਤਕ ਦਾ ਸਿਖਰ ਉਹ ਨਿਬੜੀ ਆ। ਇਹਦੇ ਵਿੱਚ ਮਾਂ ਬੇਟੇ ਸਮੇਤ 2 ਔਰਤਾਂ ਨੂੰ ਜਿੰਦਾ ਜਲਾਇਆ ਗਿਆ। ਮਤਲਬ ਕਿ ਮਾਂ ਬੇਟੇ ਸਮੇਤ 2 ਔਰਤਾਂ ਨੂੰ, ਬੱਚੀ ਨਹੀਂ ਹੈ, ਬੱਚਾ ਕਹਿ ਸਕਦੇ ਹਾਂ, ਤਾਂ ਤਿੰਨਾਂ ਨੂੰ ਇਲਾਜ ਲਈ ਐਂਬੂਲੈਂਸ ਦੇ ਨਾਲ ਕਹਿ ਲਓ ਕਿ ਹਸਪਤਾਲ 'ਚ ਖੜਿਆ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਤਕਰੀਬਨ 2000 ਲੋਕਾਂ ਨੇ ਇੱਕ ਭੀੜ ਦਾ ਹਜੂਮ ਕਹਿ ਲਓ ਕਿ ਇਹਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਉਸ ਐਂਬੂਲੈਂਸ ਨੂੰ। ਤੇ ਪੁਲਿਸ ਦੇ ਮੁਤਾਬਕ ਬਾਅਦ ਦੇ ਵਿੱਚ ਸਵਾਹ 'ਚੋਂ ਸਿਰਫ ਹੱਡੀਆਂ ਬਰਾਮਦ ਹੋਈਆਂ। ਤੁਸੀਂ ਹਿਸਾਬ ਲਾਓ ਕਿ ਕਿੱਦਾਂ। ਅਸਲ 'ਚ ਮੈਂ ਤੁਹਾਨੂੰ ਪੂਰੀ ਡਿਟੇਲ ਦੱਸ ਦਿੰਦਾ ਕਿ ਬਈ ਇਹ 2 ਦਿਨਾਂ ਬਾਅਦ ਹੀ ਕਹਾਣੀ ਸਾਹਮਣੇ ਆਈ ਆ। ਦੱਸਦੇ ਇਹ ਆ ਕਿ ਜੋ ਮ੍ਰਿਤਕ ਸੀ ਇੱਕ 7 ਸਾਲ ਦਾ ਬੱਚਾ ਸੀ, ਟਾਮ ਸਿੰਘ ਹੈਂਗਿੰਗ, ਤੇ ਉਹਦੀ ਮਾਂ ਦਾ ਨਾਂ ਸੀ ਮੀਨਾ ਹੈਂਗਿੰਗ, ਤੇ ਨਾਲ ਰਿਸ਼ਤੇਦਾਰ ਸੀ ਕੋਈ ਲੀਡੀਆ ਲੈਰਮਮ। ਇਹ ਕਿਸੇ ਕੈਂਪ ਦੇ ਵਿੱਚ, ਕਿਉਂਕਿ ਉੱਥੇ ਉਜਾੜਾ ਬਹੁਤ ਹੋ ਰਿਹਾ, ਮਣੀਪੁਰ ਤਕਰੀਬਨ ਕਹਿ ਲਓ ਕਿ ਬਰਬਾਦ ਹੋਣ ਦੇ ਕਗਾਰ ਤੇ ਆ। ਤਾਂ ਇਹ ਤਿੰਨੇ ਜਿਹੜੇ ਸੀਗੇ ਅਸਮ ਰਾਈਫਲਸ ਕੈਂਪ ਦੇ ਵਿੱਚ ਰਹਿ ਰਹੇ ਸੀਗੇ। ਇਹ ਜਗ੍ਹਾ ਇੰਫਾਲ ਤੋਂ ਕੋਈ ਲਾ ਲਓ ਕਿ 10-15 ਕਿਲੋਮੀਟਰ ਦੂਰ ਵੈਸਟਰਨ ਕਾਂਗਜੂਪ ਦੇ ਵਿੱਚ ਆ। ਤੇ ਇੱਕ ਅਧਿਕਾਰੀ ਨੇ ਦੱਸਿਆ ਇੱਕ ਮੀਡੀਆ ਆਊਟਲੈਟ ਨੂੰ ਕਿ ਇਸ ਕੈਂਪ ਦੇ ਵਿੱਚ ਕਈ ਕੁਕੀ ਪਰਿਵਾਰਾਂ ਨੇ ਸ਼ਰਨ ਲਈ ਸੀਗੀ। ਤਾਂ ਕੁਕੀ ਕੌਣ ਆ ਗਏ? ਮੈਤਾਈ ਇੱਕ ਪਾਸੇ ਹੋ ਗਏ, ਤਾਂ ਕੁਕੀ ਜਿਹੜੇ ਆਪਾਂ ਦੇਖਦੇ ਹਾਂ ਜਿੱਦਾਂ ਆਦਿਵਾਸੀ ਆ ਗਿਆ ਭਾਈਚਾਰਾ, ਜਿਹਦੇ 'ਚ ਜ਼ਿਆਦਾ ਕਨਵਰਟ ਹੋ ਜਾਂਦੇ ਨੇ ਕ੍ਰਿਸਚਨ ਦੇ ਵਿੱਚ। ਤੋ ਖੈਰ ਇਹਦੀ ਆਪਾਂ ਬੈਕਗਰਾਉਂਡ ਵੈਸੇ ਸਾਰੀ ਕੀਤੀ ਹੋਈ ਹੈ। ਤਾਂ ਇਹ ਇੱਥੇ ਫਾਇਰਿੰਗ ਹੁੰਦੀ ਸੀ ਕਦੇ ਕਦਾਈ, ਤੇ ਦੱਸਦੇ ਆ ਕਿ ਲੋਕ ਕੈਂਪ ਨੂੰ ਵੀ ਨਿਸ਼ਾਨਾ ਬਣਾਉਂਦੇ ਆ। ਤਾਂ ਇਹ ਤਿੰਨੇ ਇਸ ਤਰ੍ਹਾਂ ਦਰਮਿਆਨ ਹੀ ਜ਼ਖਮੀ ਹੁੰਦੇ ਆ। ਤੇ ਜਦੋਂ ਇਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਖੜਿਆ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਹਜੂਮ ਨੇ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸੋ ਇੱਕ MLA ਦੇ ਘਰ ਤੇ ਵੀ ਹਮਲਾ ਹੋਇਆ ਬੀਤੇ ਦਿਨੀ। ਇੱਕ ਜਿਪਸੀ ਸਾੜੀ ਗਈ ਸੀਗੀ ਜਿਹਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਤਲਬ ਕਿ ਇਹ ਜ਼ਿਆਦਾ ਹਿੰਸਾ ਹੈ ਕਿ ਜਿੱਥੇ ਵੀ ਕੋਈ ਦੂਸਰੇ ਭਾਈਚਾਰੇ ਦਾ ਟੱਕਰ ਜਾਂਦਾ ਬੰਦਾ, ਉਹਨੂੰ ਜਿਉਂਦੇ ਹੀ ਸਾੜ ਦਿੱਤਾ ਜਾਂਦਾ ਹੈ। ਜਿੱਦਾਂ ਆਪਾਂ ਦੇਖਿਆ ਗੁਜਰਾਤ ਦੇ ਵਿੱਚ ਹੋਇਆ, ਜਾਂ
ਦਿੱਲੀ 'ਚ ਹੋਇਆ, ਦਿੱਲੀ 'ਚ ਇੱਕ ਸਾਈਡਡ ਸੀਗਾ, ਗੁਜਰਾਤ ਦੇ ਵਿੱਚ ਵੀ ਫਿਰ ਇੱਕ ਸਾਈਡਡ ਹੀ ਹੋ ਗਿਆ। ਇੱਥੇ ਥੋੜਾ ਜਿਹਾ ਵੱਖਰਾ, ਪਰ ਹਿੰਸਾ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਆ, ਜਿਹੜੀ ਜਾਨੀ ਆਪਾਂ ਨਿਰਦਾਈਪੁਣਾ ਦੇਖੀਏ ਜਾਂ ਜ਼ੁਲਮ ਦੀ ਕਹਾਣੀ ਆ, ਉਹ ਉਸੇ ਤਰ੍ਹਾਂ ਦੀ ਆ ਕਿ ਕੋਈ ਇਨਸਾਨ ਦੂਜੇ ਇਨਸਾਨ ਤੇ ਤਰਸ ਨਹੀਂ ਕਰ ਰਿਹਾ। ਇਹ ਠੀਕ ਉਸੇ ਤਰ੍ਹਾਂ ਹੀ ਆ ਜਿੱਦਾਂ ਆਪਾਂ ਵੰਡ ਵੇਲੇ ਦੀਆਂ ਕਹਾਣੀਆਂ ਪੜ੍ਹਦੇ ਆ, ਇੱਕ ਦੂਜੇ ਨੂੰ ਵੱਢਿਆ ਟੁੱਕਿਆ ਜਾ ਰਿਹਾ, ਬੇਪਤ ਕੀਤਾ ਜਾ ਰਿਹਾ, ਬਹੁਤ ਬੁਰਾ ਹਾਲ ਆ। ਤਾਂ ਖੈਰ ਮੈਨੂੰ ਲੱਗਦਾ ਕਿ ਸਥਿਤੀ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੀ ਹੁੰਦੀ ਜਾ ਰਹੀ ਆ, ਕਿਉਂਕਿ ਇੰਨਾ ਜ਼ੋਰ ਲਾਉਣ ਤੋਂ ਬਾਅਦ ਵੀ ਜੇ ਸਥਿਤੀ ਤੁਸੀਂ ਕੰਟਰੋਲ ਨਹੀਂ ਕਰ ਪਾ ਰਹੇ, ਖੁਦ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਤਾਕਤਵਰ ਗ੍ਰਹਿ ਮੰਤਰੀ ਗਿਣਿਆ ਜਾਂਦਾ ਦੁਨੀਆ ਭਰ ਦੇ ਵਿੱਚੋਂ, ਜੋ ਇਸ ਤਰ੍ਹਾਂ ਬੇਵਸ ਜਿਹਾ ਨਜ਼ਰ ਆ ਰਿਹਾ, ਤਾਂ ਫਿਰ ਕਹਾਣੀ ਬਹੁਤ ਖਰਾਬ ਆ, ਬਹੁਤ ਖਰਾਬ ਆ। ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਗੱਲ ਤੇ ਇਹੋ ਆ ਕਿ ਇਹਨਾਂ ਨੂੰ ਟੇਬਲ ਤੇ ਲਿਆ ਕੇ ਜੇ ਨਿਬੇੜਾ ਹੋ ਜਾਵੇ ਤੇ ਮਚ ਬੈਟਰ ਆ, ਪਰ ਬਹੁਤ ਜ਼ਿਆਦਾ ਉੱਥੇ ਪਰਿਵਾਰਾਂ ਦਾ ਉਜਾੜਾ ਹੋ ਗਿਆ, ਬਹੁਤ ਜ਼ਿਆਦਾ ਜੀ। ਸੋ ਜੰਗ ਕਿਸੇ ਵੀ ਤਰੀਕੇ ਦੀ ਹੋਵੇ, ਉਹਦੇ ਵਿੱਚ ਜਿਹੜਾ ਨੁਕਸਾਨ ਹੈ ਸਭ ਤੋਂ ਵੱਡਾ ਆਮ ਲੋਕਾਂ ਦਾ ਹੀ ਹੁੰਦਾ ਹੈ। ਇਸ ਦਾ ਨਿਬੇੜਾ ਹੋਣਾ ਚਾਹੀਦਾ ਹੈ। ਤੇ ਅੱਗੇ ਵਧੀਏ, ਗੱਲ ਆਦਾਨ ਪ੍ਰਦਾਨ ਦੀ ਚੱਲਦੀ ਰਹਿੰਦੀ ਹੈ। ਕਦੇ ਕਹਿੰਦੇ ਆ ਵੀ ਦਿੱਲੀੋਂ ਕੁਛ ਇੱਥੇ ਆ ਗਿਆ, ਤੇ ਕਦੀ ਕਹਿੰਦੇ ਨੇ ਵੀ ਪੰਜਾਬ ਤੋਂ ਕੁਝ ਸੇਵਾਵਾਂ ਦਿੱਲੀ ਵਾਲਿਆਂ ਨੂੰ ਦੇ ਦਿੱਤੀਆਂ ਗਈਆਂ। ਹੁਣ ਪ੍ਰਤਾਪ ਬਾਜਵਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਭਗਵੰਤ ਮਾਨ ਨੇ ਕੇਜਰੀਵਾਲ ਨੂੰ 2.5 ਕਰੋੜ ਦੀਆਂ 2 ਗੱਡੀਆਂ ਦਿੱਤੀਆਂ ਨੇ। ਜੀ ਇਹ ਮਾਜਰਾ ਕੀ ਹੈ? ਦੇਖੋ, ਜਿਹੜੀਆਂ ਇਹ 2.5 ਕਰੋੜ ਦੀਆਂ ਗੱਡੀਆਂ ਦਾ ਕਹਿ ਰਹੇ ਆ, 2 ਗੱਡੀਆਂ ਨੇ, ਇਹ ਰੇਂਜ ਰੋਵਰ ਕਿਹਾ ਜਾ ਰਿਹਾ ਕਿ ਰੇਂਜ ਰੋਵਰ 2 ਗੱਡੀਆਂ ਜਿਹੜੀਆਂ ਨੇ, ਹੁਣ ਇਹ ਪਤਾ ਨਹੀਂ ਕਿ 2.5 ਲੱਖ ਦੀਆਂ 2 ਨੇ ਕਿ 2.5 ਲੱਖ ਦੀਆਂ 2 ਨੇ। ਤੇ ਗੱਲ ਇਹ ਆ ਕਿ ਨਾਲ ਇਹਨਾਂ ਨੇ ਕਿਹਾ ਕਿ 80 ਕਮਾਂਡੋ ਜਿਹੜੇ ਆ ਕਪੂਰਥਲਾ ਹਾਊਸ ਦੇ ਵਿੱਚ ਬੈਠੇ ਆ, ਯਾਨੀ ਸੈਂਟਰ ਤੋਂ ਵੀ ਸਿਕਿਉਰਿਟੀ ਆ, ਸਾਡੇ ਸੂਬੇ ਤੋਂ ਵੀ ਸਿਕਿਉਰਿਟੀ ਦਿੱਤੀ ਗਈ ਅਰਵਿੰਦ ਕੇਜਰੀਵਾਲ ਨੂੰ। ਤੇ ਇਸ ਤੋਂ ਇਲਾਵਾ ਇਹਨਾਂ ਨੇ ਇੱਥੇ ਇਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਮਾਨ ਸਾਹਿਬ ਹੋਰਾਂ ਨੂੰ ਕਿ 5 ਰੇਂਜ ਰੋਵਰਾਂ ਇਹ ਵੀ ਲਈ ਫਿਰਦੇ ਆ। ਤੇ ਇਹ ਉਹ ਲੋਕ ਆ ਜਿਹੜੇ ਪਖੰਡ ਕਰਦੇ ਸਨ ਕਿ ਅਸੀਂ ਕੁਛ ਨਹੀਂ ਲੈਣਾ, 50 ਰੁਪਈਆਂ ਦੀ ਟੋਪੀ ਪਾ ਲਈ, ਸਸਤਾ ਜਿਹਾ ਇੱਕ ਮਫਲਰ ਪਾ ਲਿਆ। ਮਤਲਬ ਕਿ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਗੁੱਸੇ ਦੇ ਵਿੱਚ ਕਹਿ ਲਓ ਕਿ ਪੂਰਾ ਪਰਸਨਲ ਨਿਸ਼ਾਨੇ ਤੇ ਲੈ ਰਹੇ ਸਨ, ਤਾਂ ਉਹ ਜਵਾਬ ਦੇ ਰਹੇ ਸਨ, ਕਿਉਂਕਿ ਬੀਤੇ ਦਿਨੀ ਇਹ ਹਮਦਰਦ ਦੀ ਜੋ ਸਮਰਥਨ ਦੀ ਕਹਿ ਲਓ ਕਿ ਇਹਨਾਂ ਨੇ ਉੱਥੇ ਰੈਲੀ ਕੀਤੀ ਸੀ ਇੱਕ ਛੋਟੀ ਜਿਹੀ, ਸਾਰੀਆਂ ਪਾਰਟੀਆਂ ਨੇ। ਤਾਂ ਉਹਦੇ ਵਿੱਚ ਜਦੋਂ ਇਹਨਾਂ ਨੇ ਨਿਸ਼ਾਨੇ ਤੇ ਲਏ ਸੀਗੇ ਆਮ ਆਦਮੀ ਪਾਰਟੀ ਵਾਲੇ, ਤੇ ਉਹਦਾ ਫਿਰ ਜਵਾਬ ਦਿੱਤਾ ਸੀਗਾ ਜਿਹੜੇ ਕਿ ਐਸਸੀ ਭਾਈਚਾਰੇ ਤੋਂ ਵਿਧਾਇਕ ਆ ਆਮ ਆਦਮੀ ਪਾਰਟੀ ਦੇ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਭਾਈ ਜਾਂ ਤਾਂ ਮਾਫੀ ਮੰਗੋ ਕਿਉਂਕਿ ਤੁਸੀਂ ਤੇ ਦਲਿਤਾਂ ਦਾ ਅਪਮਾਨ ਕਰਦੇ ਜੇ, ਤੇ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ। ਤਾਂ ਉਸ ਗੱਲ ਦਾ ਇਹ ਜਵਾਬ ਦੇ ਰਹੇ ਸਨ, ਤੇ ਇਹਨਾਂ ਨੇ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕਿਹਾ, ਤੁਸੀਂ ਮੇਰੀ ਸਪੀਚ ਜਿਹੜੀ ਉਹ ਕੱਢ ਕੇ ਵੇਖ ਲਓ, ਮੈਂ ਕਿਸੇ ਭਾਈਚਾਰੇ ਬਾਰੇ ਨਹੀਂ ਬੋਲਿਆ, ਮੈਂ ਸਿਰਫ ਇਹਨਾਂ ਦੇ ਦੋਗਲੇਪਣ ਦੀ ਗੱਲ ਕੀਤੀ ਹੈ। ਤਾਂ ਖੈਰ ਇਹਨਾਂ ਨੇ ਵੀ ਅੱਜ ਕਹਿ ਲਓ ਕਿ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ। ਤੇ ਦੂਸਰੇ ਪਾਸੇ ਅੱਜ ਭਗਵੰਤ ਮਾਨ ਹੋਰਾਂ ਨੇ ਵੀ ਬੜੇ ਨਿਸ਼ਾਨੇ ਕੱਸੇ ਆ, ਚਾਹੇ ਸਿੱਧੂ ਹੋਵੇ, ਚਾਹੇ ਪ੍ਰਤਾਪ ਸਿੰਘ ਬਾਜਵਾ, ਚਾਹੇ ਹਮਦਰਦ, ਸਾਰਿਆਂ ਨੂੰ ਰਗੜਾ ਫੇਰ ਦਿੱਤਾ। ਤਾਂ ਮਤਲਬ ਗੱਲ ਇਹ ਆ ਕਿ ਜੋ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ, ਚਲੋ ਇਹ ਗੱਲਾਂ ਵਾਜਬ ਹੋ ਸਕਦੀਆਂ, ਇਹ ਜਾਇਜ਼ ਹੋ ਸਕਦੀਆਂ ਜੇ ਉਹਨਾਂ ਦੇ ਕੋਲ ਸਾਰੀਆਂ ਚੀਜ਼ਾਂ ਦੇ ਤੱਤ ਹੈ, ਤਾਂ ਤੁਸੀਂ ਏਦਾਂ ਦੀਆਂ ਗੱਲਾਂ ਕਰੋ ਤਾਂ ਠੀਕ ਆ। ਪਰ ਜਦੋਂ ਤੁਸੀਂ ਇੱਕ ਦੂਜੇ ਨੂੰ ਮਟੀਰੀਅਲ ਦੱਸਦੇ ਜੇ, ਤਾਂ ਮਟੀਰੀਅਲ ਕੀ ਹੈ ਕਿ 92 ਹੁਣ ਤੁਸੀਂ ਉਹਨਾਂ ਨੂੰ ਮਟੀਰੀਅਲ ਕਿੱਦਾਂ ਕਹੋਗੇ ਯਾਰ, ਕਿਉਂਕਿ ਉਹਦੇ ਵਿੱਚ ਔਰਤਾਂ ਵੀ ਹੁੰਦੀਆਂ, ਐਸਸੀ ਭਾਈਚਾਰੇ ਤੋਂ ਵੀ ਹੁੰਦੇ ਆ, BC ਭਾਈਚਾਰੇ ਤੋਂ ਵੀ ਹੁੰਦੇ ਆ। ਤਾਂ ਇਹ ਚੀਜ਼ਾਂ ਸੋਭਦੀਆਂ ਨਹੀਂ ਆ। ਪਰ ਅੱਜ ਜੋ ਮਾਨ ਸਾਹਿਬ ਮਤਲਬ ਕਿ ਨਿਸ਼ਾਨੇ ਲਾ ਰਹੇ ਸੀਗੇ, ਉਹ ਵੀ ਕੋਈ ਮੈਨੂੰ ਨਹੀਂ ਲੱਗਦਾ ਸਿਆਣੀ ਗੱਲ ਆ। ਨਾ ਉਹਨਾਂ ਵੱਲੋਂ ਸਿਆਣੀ ਗੱਲ ਕੀਤੀ ਜਾ ਰਹੀ ਹੈ, ਨਾ ਉਹਨਾਂ ਵੱਲੋਂ ਸਿਆਣੀ ਗੱਲ ਕੀਤੀ ਜਾ ਰਹੀ ਆ। ਪਰ ਪ੍ਰਤਾਪ ਸਿੰਘ ਬਾਜਵਾ ਬੜੇ ਲਿਆਕਤ ਨਾਲ ਬੋਲਣ ਵਾਲੇ ਲੀਡਰ ਗਿਣੇ ਜਾਂਦੇ ਆ। ਜਦੋਂ ਇਹ ਫਿਰ ਹੱਦਾਂ ਲੰਘਦੇ ਆ ਤਾਂ ਬਹੁਤ ਗਾਂਹ ਤੱਕ ਚਲੇ ਜਾਂਦੇ ਆ। ਅਸੀਂ ਅੱਗੇ ਵੀ ਵੇਖਿਆ ਜਦੋਂ ਇਹ ਕਾਂਗਰਸ ਪ੍ਰਧਾਨ ਹੁੰਦੇ ਸਨ, ਉਦੋਂ ਵੀ ਬਥੇਰੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ, ਰੱਸੇ ਪਾਵਾਂਗੇ ਅਸੀਂ ਮਜੀਠੀਏ ਦੇ ਗਲ 'ਚ, ਫਲਾਂ ਕਰਾਂਗੇ, ਔਰੰਗਜ਼ੇਬ ਦੀ ਰੂਹ ਆ ਗਈ ਆ ਬਾਦਲ 'ਚ। ਮਤਲਬ ਕਿ ਇਸ ਤਰ੍ਹਾਂ ਦੀਆਂ ਉਹ ਅੱਗੇ ਵੀ ਗੱਲਾਂ ਕਰਦੇ ਹੁੰਦੇ ਸੀਗੇ। ਤਾਂ ਐਤਕੀ ਕਿਉਂਕਿ ਹੁਣ ਵਾਹ ਤੁਹਾਨੂੰ ਪਤਾ ਹੈ ਜੋਸ਼ੀਲੇ ਬੰਦਿਆਂ ਨਾਲ ਪਿਆ, ਤਾਂ ਉਹ ਮੋੜਵਾਂ ਜਵਾਬ ਦਿੰਦੇ ਆ। ਤਾਂ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਮੈਂ ਕਿਸੇ ਪ੍ਰਤੀ ਯਾਨੀ ਕਿਸੇ ਭਾਈਚਾਰੇ ਪ੍ਰਤੀ ਜਾਂ ਜ਼ਾਤ ਪ੍ਰਤੀ ਕੋਈ ਗੱਲ ਨਹੀਂ ਕੀਤੀ, ਮੈਂ ਸਿਰਫ ਇਹਨਾਂ ਦੇ ਪਖੰਡ ਦੀ ਗੱਲ ਕੀਤੀ ਹੈ, ਦੰਭ ਦੀ ਗੱਲ ਕੀਤੀ ਹੈ। ਜੀ,
ਸੋ ਪਹਿਲਾਂ ਗੱਲ ਕਹੀ ਜਾਂਦੀ ਹੈ, ਬਾਅਦ ਚੋਂ ਸਪਸ਼ਟੀਕਰਨ ਦੇਣੇ ਪੈਂਦੇ ਨੇ। ਪਰ ਜਦੋਂ ਨਿੱਜੀ ਹਮਲੇ ਹੁੰਦੇ ਨੇ ਉਹਨਾਂ ਵਿੱਚੋਂ ਨਿਕਲਦਾ ਕੁਛ ਨਹੀਂ, ਆਮ ਬੰਦੇ ਦਾ ਕੋਈ ਫਾਇਦਾ ਨਹੀਂ, ਸਿਰਫ ਤੇ ਸਿਰਫ ਸੁਰਖੀਆਂ ਬਟੋਰੀਆਂ ਜਾਂਦੀਆਂ ਨੇ। ਅੱਗੇ ਵਧੀਏ, ਗੱਲ ਫਸਲਾਂ ਦੀ ਐਮਐਸਪੀ ਦੀ ਕਰਦੇ ਆ। ਇਸ ਸਾਲ ਦੇ ਲਈ ਐਮਐਸਪੀ ਦਾ ਐਲਾਨ ਹੋ ਗਿਆ ਜੀ। ਹਾਂਜੀ, ਐਮਐਸਪੀ ਦਾ ਐਲਾਨ ਹੋ ਗਿਆ ਹੈ ਤੇ ਐਮਐਸਪੀ ਦੇ ਇਸ ਐਲਾਨ ਦੇ ਵਿੱਚ ਜੇ ਮੁੱਖ ਤੌਰ ਤੇ ਆਪਾਂ ਦੇਖੀਏ ਤੇ ਆਪਣੀ ਨਿਗਾਹ ਹੁੰਦੀ ਹੈ ਕਿ ਸੌਣੀ ਦੀ ਫਸਲ ਦੇ ਵਿੱਚ ਨਰਮੇ ਤੇ ਝੋਨੇ ਦਾ ਕੀ ਰੇਟ ਆ। ਜ਼ਿਆਦਾ ਤੇ ਇਹਦੇ ਤੇ ਨਿਗਾਹ ਬਣੀ ਰਹਿੰਦੀ ਹੈ ਕਿ ਬਈ ਇਹਨਾਂ ਦੇ ਰੇਟ ਕੀ ਨਿਕਲੇ ਆ। ਤਾਂ ਬਹਰਹਾਲ ਝੋਨਾ ਜਿਹੜਾ ਉਹ ਇਹਨਾਂ ਨੇ ਵਧਾ ਦਿੱਤਾ ਹੈ, ਝੋਨੇ ਦੇ ਵਿੱਚ ਇਜ਼ਾਫਾ ਕੀਤਾ ਇਹਨਾਂ ਨੇ ਸ਼ਾਇਦ 163 ਰੁਪਏ ਦਾ, ਮੈਨੂੰ ਪੱਕਾ ਯਾਦ ਨਹੀਂ ਹੈ, ਮੈਂ ਹੁਣੇ ਤੁਹਾਨੂੰ ਦੱਸ ਦੇਣਾ, 143 ਰੁਪਏ ਦਾ, ਸੌਰੀ 143 ਰੁਪਏ ਦਾ। ਅਰਹਰ ਚ 400 ਰੁਪਏ ਦਾ ਇਜ਼ਾਫਾ ਹੋਇਆ, ਉੜਦ 350 ਦਾ ਤੇ ਮੱਕੀ ਦੇ ਵਿੱਚ 128 ਦਾ। ਤਾਂ ਗੱਲ ਇਹ ਹੈ ਕਿ 22 ਫਸਲਾਂ ਦੀ ਲਿਸਟ ਹੁੰਦੀ ਆ, ਹੌਲੀ ਹੌਲੀ ਸਾਰੀ ਤਸਵੀਰ ਜਿਹੜੀ ਨਿਖਰ ਕੇ ਸਾਹਮਣੇ ਆਏਗੀ। ਪਰ ਹਾਲ ਦੀ ਘੜੀ ਆਪਾਂ ਜੇ ਝੋਨੇ ਦੀ ਗੱਲ ਕਰੀਏ ਕਿ ਠੀਕ ਆ, ਇਦਾਂ ਤੇ ਲੱਗਦਾ ਕਿ ਕੁਆਂਟਲ ਪਿੱਛੇ 143 ਰੁਪਏ ਬਹੁਤ ਨੇ, ਪਰ ਜੇ ਤੁਸੀਂ ਪਿਛਲੇ ਸਾਲ ਦੀ ਮਹਿੰਗਾਈ ਦੇਖੋਗੇ, ਇਸ ਸਾਲ ਦੀ ਲਾਗਤ ਖੇਤੀ ਦੀ ਦੇਖੋਗੇ, ਤਾਂ ਜਦੋਂ ਉਹਨੂੰ ਆਪਾਂ ਕੈਲਕੂਲੇਟ ਕਰੀਏ, ਜ਼ਮੀਨਾਂ ਦੇ ਠੇਕੇ ਜਿਸ ਤਰੀਕੇ ਨਾਲ ਵੱਧ ਜਾਂਦੇ, ਹਰੇਕ ਸਾਲ ਲੇਬਰ ਵੱਧਦੀ ਆ, ਪੈਸਟੀਸਾਈਡ, ਫਰਟੀਲਾਈਜ਼ਰ, ਡੀਜ਼ਲ, ਉਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਵੱਧਦੀਆਂ ਤੁਰੀਆਂ ਜਾਂਦੀਆਂ ਨੇ, ਤਾਂ ਫਿਰ ਹੁੰਦਾ ਕੀ ਹੈ ਕਿ ਉਹਨਾਂ ਨੂੰ ਜਦੋਂ ਆਪਾਂ ਲਾਗਤ ਨੂੰ ਕੈਲਕੂਲੇਟ ਕਰੀਏ ਤਾਂ ਫਿਰ ਇਹ ਜਿਹੜੀ ਵੱਡੀ ਸਾਰੀ ਰਕਮ ਦੇਖਦੀ ਆ ਉਹ ਛੋਟੀ ਪੈ ਜਾਂਦੀ ਆ। ਤਾਂ ਗੱਲ ਇਹ ਆ ਕਿ ਬਾਕੀ ਜਿਹੜਾ ਇਹਨਾਂ ਦਾ ਮੰਗ ਆ ਕਿ ਜੋ C2 ਦੇ ਤਹਿਤ ਦੇਣਾ ਚਾਹੀਦਾ ਸਾਨੂੰ, ਉਹ ਜਦੋਂ ਤੱਕ C2+FL ਕਈ ਵਾਰ ਮੰਗਿਆ ਜਾਂਦਾ ਹੈ, ਤਾਂ ਇਹ ਆ ਕਿ ਜਦੋਂ ਤੱਕ ਇਹ ਨਹੀਂ ਆਉਂਦਾ ਫਾਰਮੂਲਾ, ਉਦੋਂ ਤੱਕ ਲਾਗਤ ਜਿਹੜੀ ਆ ਪੂਰੀ ਨਹੀਂ ਮੁੜ ਸਕਦੀ ਕਿਸਾਨ ਦੀ, ਕਿਉਂਕਿ ਜਿਸ ਫਾਰਮੂਲੇ ਤਹਿਤ ਇਹ ਕੈਲਕੂਲੇਸ਼ਨ ਕਰਦੇ ਆ ਲਾਗਤ ਵਾਲੀ, ਉਹ ਕੈਲਕੂਲੇਸ਼ਨ ਹੀ ਜਿਹੜੀ ਆ ਬਸ ਉਸ ਹਿਸਾਬ ਕਿਤਾਬ ਦੀ ਹੁੰਦੀ ਆ। ਖੈਰ, ਗੱਲ ਇਹ ਆ ਕਿ ਕੇਂਦਰ ਸਰਕਾਰ ਨੇ ਆਪਣੇ ਵੱਲੋਂ ਤੇ ਉਹ ਚੀਜ਼ਾਂ ਜੋੜ ਕੇ ਫਿਰ ਲੋਕਾਂ ਦੇ ਸਾਹਮਣੇ ਪੇਸ਼ ਕਰਨੀਆਂ ਕਿ ਵੇਖੋ ਉਹਨਾਂ ਨੇ ਕਿੰਨਾ ਇਜ਼ਾਫਾ ਕੀਤਾ, ਇੰਨੇ ਸਾਲਾਂ 'ਚ ਅਸੀਂ ਇੰਨਾ ਇਜ਼ਾਫਾ ਕਰ ਦਿੱਤਾ। ਪਰ ਜਦੋਂ ਆਪਾਂ ਮਹਿੰਗਾਈ ਦੇ ਹਿਸਾਬ ਕਿਤਾਬ ਨਾਲ ਦੇਖਦੇ ਹਾਂ ਤਾਂ ਉਹ ਚੀਜ਼ਾਂ ਫਿਰ ਪੁੱਠੀਆਂ ਪੈ ਜਾਂਦੀਆਂ ਨੇ। ਖੈਰ, ਝੋਨੇ ਵਾਲਿਆਂ ਵਾਸਤੇ ਇੱਕ ਕਹਿ ਲਓ ਕਿ ਵੱਡੀ ਏਦਾਂ ਲੱਗਦੀ ਹੈ ਕਿ ਬੜੀ ਰਕਮ ਵਧਾ ਦਿੱਤੀ ਗਈ ਹੈ, ਪਰ ਜਦੋਂ ਆਪਾਂ ਕੈਲਕੂਲੇਸ਼ਨ ਕਰਦੇ ਹਾਂ ਨਾ ਲਾਗਤ ਦੀ, ਤਾਂ ਫਿਰ ਮੈਂ ਜਿਵੇਂ ਕਿਹਾ ਕਿ ਉਹ ਚੀਜ਼ਾਂ ਬਹੁਤ ਥੋੜੀਆਂ ਰਹਿ ਜਾਂਦੀਆਂ। ਤਾਂ ਦੇਖਦੇ ਹਾਂ ਹੁਣ ਇਸ ਨੂੰ ਪ੍ਰਵਾਨ ਕੀਤਾ ਜਾਂਦਾ ਕਿ ਨਹੀਂ। ਪਰ ਜਦੋਂ ਦੀ ਮੈਂ ਤੇ ਸੁਰਤ ਸੰਭਾਲੀ ਆ ਕਿ ਇਸ ਤਰ੍ਹਾਂ ਦੇ MSP ਦੇ ਵਾਅਦੇ ਨੂੰ ਕਦੇ ਵੀ ਕਿਸਾਨ ਜਥੇਬੰਦੀਆਂ ਪ੍ਰਵਾਨ ਨਹੀਂ ਕਰਦੀਆਂ। ਉਹਨਾਂ ਨੇ ਲੈ ਵੀ ਲੈਣਾ ਹੁੰਦਾ, ਖੰਡਨ ਵੀ ਕਰਨਾ ਹੁੰਦਾ, ਕਿਉਂਕਿ ਉਹਨਾਂ ਦੀ ਮੰਗ ਹਮੇਸ਼ਾ ਰਹਿੰਦੀ ਹੈ ਕਿ ਸਾਡੀ ਆਸ ਦੇ ਮੁਤਾਬਕ, ਸਾਡੀ ਮੰਗ ਦੇ ਮੁਤਾਬਕ ਹੀ ਜਿਹੜਾ ਇਜ਼ਾਫਾ ਹੋਇਆ, ਵਾਧਾ ਹੋਇਆ ਨਾ ਕਾਫੀ ਹੈ। ਤਾਂ ਖੈਰ ਚਲੋ ਦੇਖਦੇ ਹਾਂ ਜੀ ਹੁਣ ਅੱਗੇ ਕੀ ਹੁੰਦਾ ਹੈ। ਪਰ ਰੌਲਾ ਇੱਕ ਗੱਲ ਹੋਰ ਦਾ ਵੀ ਹੈ ਕਿ ਚਲੋ ਝੋਨੇ ਤੇ MSP ਮਿਲ ਜਾਂਦੀ ਹੈ, ਕੁਛ ਹੱਦ ਤੱਕ ਕਹਿ ਲਓ ਕਿ ਨਰਮੇ ਤੇ ਮਾੜੀ ਮੋਟੀ ਮਿਲ ਜਾਂਦੀ ਹੈ, ਨਰਮੇ ਤੇ ਵੀ ਪੂਰੀ ਨਹੀਂ ਮਿਲਦੀ। ਪਰ ਉਸ ਤੋਂ ਇਲਾਵਾ ਮੱਕੀ ਹੋਈ ਜਾਂ ਸੂਰਜਮੁਖੀ ਹੋਈ, ਸੂਰਜਮੁਖੀ ਦਾ ਤਾਂ ਕਿੰਨਾ ਰੌਲਾ ਚੱਲ ਰਿਹਾ ਨਾ, ਹਰਿਆਣੇ 'ਚ ਕਿੰਨਾ ਵੱਡਾ ਲਾਠੀਚਾਰਜ ਹੋਇਆ ਕਿਸਾਨਾਂ ਤੇ, ਉਹ ਅਈਓ ਮੰਗਿਆ। ਤਾਂ ਰੌਲਾ ਤੇ ਇਹ ਹੈ ਕਿ ਜਿਹੜਾ ਤੁਸੀਂ MSP ਐਲਾਨ ਦਿੰਦੇ ਜੇ 22-23 ਫਸਲਾਂ ਤੇ, ਉਹ MSP ਪੂਰਾ ਮਿਲਦਾ ਹੀ ਨਹੀਂ ਹੈ। ਪੰਜਾਬ 'ਚ ਕਦੇ ਮੱਕੀ ਤੇ ਵੀ ਨਹੀਂ ਮਿਲਿਆ, ਕਦੇ ਸਰੋਂ ਤੇ ਨਹੀਂ ਮਿਲਿਆ, ਮੂੰਗੀ ਤੇ ਨਹੀਂ ਬੰਦਾ, ਤੁਸੀਂ ਦੇਖਿਆ ਹੋਣਾ ਖੁਦ, ਨਾਲੇ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਸੀਗਾ। ਤਾਂ ਗੱਲ ਇਹ ਹੈ ਕਿ MSP ਮਿਲੇ ਤਾਂ ਸਹੀ ਨਾ, ਘੱਟੋ ਘੱਟ ਜੋ ਹੈਗਾ ਸੋ ਹੈਗਾ ਹੀ ਆ, ਪਰ ਉਹਨੂੰ ਲਾਗੂ ਤੇ ਪੂਰੀ ਤਰ੍ਹਾਂ ਕੀਤਾ ਜਾਵੇ ਨਾ। ਜੀ, ਇਹ ਤਾਂ ਹੈ, ਇਸ ਤੇ ਕੰਮ ਹੋਣ ਦੀ ਬਹੁਤ ਲੋੜ ਹੈ, ਕਿਉਂਕਿ ਤਰਾਤਲ ਤੇ ਚੀਜ਼ਾਂ ਕੀ ਨੇ, ਮੈਟਰ ਉਹ ਕਰਦਾ ਇਹ ਗੱਲਾਂ ਦੇ ਨਾਲ ਤਾਂ ਕੁਝ ਵੀ ਆਖਿਆ ਜਾ ਸਕਦਾ ਹੈ। ਅੱਗੇ ਵਧੀਏ, ਗੱਲ ਕਰੀਏ PU ਦੀ। PU ਤੇ RSS ਦਾ ਕਰਵਾਇਆ ਜਾ ਰਿਹਾ ਹੈ ਕਬਜ਼ਾ, ਇਹ ਕਹਿਣਾ ਹੈ ਜੀ ਪਰਮਬੰਸ ਹੋਣੀ, ਜਿਹੜੇ ਬੰਟੀ ਰੁਮਾਣਾ ਨੇ, ਉਹਨਾਂ ਦਾ। ਹਾਂਜੀ ਦੇਖੋ, ਇਹਨਾਂ ਨੇ ਅੱਜ ਇੱਕ ਖੁਲਾਸਾ ਕੀਤਾ ਹੈ ਤੇ ਇਹਨਾਂ ਨੇ ਕਿਹਾ, ਵੈਸੇ ਵਾਹਵਾ ਡੂੰਘੀ ਗੱਲ ਹੈ, ਇਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੇ RSS ਦਾ ਕਬਜ਼ਾ ਕਰਵਾਇਆ ਜਾ ਰਿਹਾ ਤੇ ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਨ ਦੀ ਜ਼ਰੂਰਤ ਆ। ਇਹਨਾਂ ਨੇ ਕਿਹਾ ਕਿ ਇੱਕ MOU ਜਿਹੜਾ ਹੈ ਉਹ ਲਿਆਂਦਾ ਜਾ ਰਿਹਾ ਅਸਿੱਧੇ ਢੰਗ ਨਾਲ, ਜਿਹਦੇ ਜਰੀਏ ਪੰਜਾਬੀ ਯੂਨੀਵਰਸਿਟੀ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਤੇ ਪੰਜਾਬ ਯੂਨੀਵਰਸਿਟੀ ਦਾ ਸਾਰਾ ਸਿਸਟਮ ਨਾਗਪੁਰ ਦੀ ਇੱਕ ਸੰਸਥਾ ਜੋ ਕਿ RSS ਦੀ ਹੀ ਸੰਸਥਾ ਹੈ, ਉਹਨੂੰ ਸੌਂਪਿਆ ਜਾ ਰਿਹਾ ਹੈ। ਤਾਂ ਨਾਲ ਇਹਨਾਂ ਨੇ ਕਿਹਾ ਕਿ ਸਿੰਡੀਕੇਟ ਦੀ ਮੀਟਿੰਗ ਦੇ ਵਿੱਚ ਵੀ ਪੰਜਾਬ ਤੇ ਏਸ਼ੀਆ ਨੇ MOU ਦਾ ਵਿਰੋਧ ਕੀਤਾ, ਪਰ ਇਸ ਦੇ ਬਾਵਜੂਦ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਅੱਗੇ ਕਿਹਾ ਕਿ ਜੇਕਰ MOU ਸਾਈਨ ਹੁੰਦਾ ਹੈ
ਤਾਂ ਪੰਜਾਬ ਯੂਨੀਵਰਸਿਟੀ RSS ਦਾ ਦਫ਼ਤਰ ਬਣ ਕੇ ਰਹਿ ਜਾਏਗੀ। ਤਾਂ ਦੇਖ ਲਓ, ਇਹ ਪੁਰਾਣੇ ਮਿੱਤਰ ਨੇ ਇਹਨਾਂ ਦੇ, ਭਾਜਪਾ ਵਾਲਿਆਂ ਦੇ। ਤਾਂ ਹੁਣ ਜਦੋਂ ਤੋੜ ਵਿਛੋੜਾ ਹੋ ਗਿਆ ਤਾਂ ਬਈ ਪੂਰਾ ਖੁੱਲ ਕੇ ਹੁਣ ਇੱਕ ਦੂਜੇ ਤੇ ਹਮਲਾਵਰ ਹੋ ਕੇ ਇਹ ਗੱਲਾਂ ਕਹੀਆਂ ਜਾ ਰਹੀਆਂ। ਬਾਕੀ ਦੇਖੋ, ਗੱਲ ਇਹ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਸਭ ਤੋਂ ਜ਼ਿਆਦਾ ਸੁਚੱਜੇ ਢੰਗ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਮਾਨ ਸਾਹਿਬ ਸੰਭਾਲ ਸਕਦੇ ਆ, ਯਾਨੀ ਬਤੌਰ ਮੁੱਖ ਮੰਤਰੀ। ਅੱਜ ਵੀ ਉਹਨਾਂ ਨੇ ਬਹੁਤ ਫੜ ਮਾਰ ਕੇ ਕਿਹਾ ਕਿ ਮੈਂ ਤਾਂ ਸਿੱਧਾ ਕਹਿ ਦਿੱਤਾ ਜੀ, ਅਸੀਂ ਨਹੀਂ ਦੇਵਾਂਗੇ ਹਿੱਸਾ। ਗੱਲ ਇਹ ਆ ਕਿ ਇਹ ਚੀਜ਼ਾਂ ਠੀਕ ਹੈ, ਤੁਸੀਂ ਹੱਥ ਘੁਮਾ ਦਿੱਤਾ ਕਿ ਅਸੀਂ ਇਹਦੇ ਚ ਬਾਈ ਤੁਹਾਨੂੰ ਹਿੱਸੇਦਾਰ ਨਹੀਂ ਬਣਾਵਾਂਗੇ। ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਤੁਸੀਂ ਆਪਣਾ ਸ਼ੇਅਰ ਵੇਲੇ ਸਿਰ ਦਿਓ, ਤੁਸੀਂ ਉਹਦਾ ਜੋ ਯੂਨੀਵਰਸਿਟੀਆਂ ਦਾ ਹੈਗਾ ਖੱਪਾ ਜੋ ਉਹਨਾਂ ਨੂੰ ਚਾਹੀਦਾ ਉਸ ਨੂੰ ਪੂਰਿਆਂ ਕਰੋ। ਤੇ ਨਾਲ ਆ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਬਤੌਰ ਸਰਕਾਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੂਰੀ ਸੁਚੇਤਤਾ ਦੇ ਨਾਲ, ਸੁਹਿਰਦਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਵੇਖੋ, ਘੋਖੋ, ਪੜਤਾਲੋ ਕਿ ਕੀ ਵਾਕਿਆ ਸੱਚ ਆ। ਜੇ ਸੱਚ ਆ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਡੱਕਣੀਆਂ ਪੈਣਗੀਆਂ। ਉਹ ਡੱਕਣੀਆਂ ਕਿਸ ਤਰ੍ਹਾਂ ਪੈਂਦੀਆਂ, ਚਾਹੇ ਛਾਤੀ ਡਾਉਣੀ ਪਵੇ, ਚਾਹੇ ਕਾਨੂੰਨ ਦੀ ਕੋਈ ਕਲਮ ਚਲਾਉਣੀ ਪਵੇ, ਉਹ ਸਾਰਾ ਕੁਝ ਤੁਹਾਡੇ ਕੋਲ ਹੁੰਦਾ ਹੈ। ਜਦੋਂ ਤੁਸੀਂ ਸਰਕਾਰ ਦੇ ਵਿੱਚੋਂ ਮੁੱਖ ਮੰਤਰੀ ਹੋ, ਤੁਹਾਡੇ ਕੋਲ ਸਾਰੀਆਂ ਪਾਵਰਾਂ, ਬਹੁਤ ਕੁਝ ਕੀਤਾ ਜਾ ਸਕਦਾ ਹੈ। ਤਾਂ ਦੇਖੋ, ਇਸ ਵੇਲੇ ਨਾਗਵਲ ਤੇ ਪਾਇਆ ਜਾ ਰਿਹਾ ਇਹਨਾਂ ਨੂੰ। ਇਹ ਤਾਂ ਕਹਿ ਦਿੰਦੇ ਆ ਕਿ ਮੈਂ ਤਾਂ ਡੂਮਣਾ, ਮਤਲਬ ਕਿ ਇੱਕ ਤਰ੍ਹਾਂ ਨਾਲ ਬਾਈ ਮੇਰੇ ਚ ਰੋੜਾ ਮਾਰੋਗੇ ਤੇ ਬਖਸ਼ੂਗਾ ਨਹੀਂ। ਮਸਲਾ ਇਹ ਕਿ ਡੂਮਣਾ ਜਿਹੜਾ ਉਹ ਇੱਥੋਂ ਵਾਲੇ ਲੀਡਰਾਂ ਨੂੰ ਇਕੱਲਾ ਡੰਗਦਾ। ਉਹਨਾਂ ਦੇ ਮਾੜਾ ਜਿਹਾ ਵੀ ਦਿਵਾਲੇ ਹੋ ਨਾ, ਕਿਤੇ ਉਹਨਾਂ ਦੇ ਵੀ ਮਗਰ ਲੱਗ ਜਾਓ, ਕੱਚ ਕੁਚ ਚ ਹੀ ਲੜ ਜਾਓ, ਹੋਰ ਨਹੀਂ ਤੇ ਕੱਚ ਚ ਹੀ ਲੜ ਜਾਓ, ਕਿਸੇ ਦੇ ਵੜ ਜਾਓ। ਤਾਂ ਗੱਲ ਇਹ ਆ ਕਿ ਬਈ ਉਹ ਤੁਹਾਨੂੰ ਨਾਗਵਲ ਪਾ ਰਹੇ ਨੇ। ਕਦੇ ਤੁਹਾਨੂੰ ਹਰਿਆਣੇ ਦੀ SYL ਦੇ ਮੁੱਦੇ ਤੇ ਫਸਾ ਰਹੇ ਆ, ਕਦੇ ਤੁਹਾਨੂੰ PU ਦੇ ਮਾਮਲੇ ਚ ਉਲਝਾ ਰਹੇ ਆ, ਵਿਧਾਨ ਸਭਾ ਅੱਡ ਦਾ ਮਾਮਲਾ, ਉਹਦੇ ਤੇ ਤੁਸੀਂ ਐਡਾ ਮਤਲਬ ਕਿ ਗੈਰ ਜ਼ਿੰਮੇਵਾਰਾਨਾ ਟਵੀਟ ਕੀਤਾ ਕਿ ਸ਼ੱਕ ਹੋਇਆ ਕਿ ਵਾਕਿਆ ਤੁਸੀਂ ਗੈਰ ਤਜਰਬੇਕਾਰ ਹੋ। ਪਰ ਹੁਣ ਤੇ ਚਲੋ ਤਜਰਬਾ ਹੋ ਗਿਆ, ਸਾਲ ਡੇਢ ਸਾਲ ਦਾ ਤਜਰਬਾ ਤੁਹਾਡੇ ਕੋਲ ਹੋ ਗਿਆ। ਸੋ ਇਹਨਾਂ ਨੂੰ ਲਾਈਟਲੀ ਨਾ ਲਓ, ਇਹੋ ਜਿਹੇ ਮੁੱਦਿਆਂ ਨੂੰ। ਜੋ ਵੀ ਹੈ ਇਹਨੂੰ ਵੇਖਣਾ ਪਵੇਗਾ, ਕਿਉਂਕਿ ਇਹ ਨਿਸ਼ਾਨਾ ਕੱਸ ਰਹੇ ਸਨ ਮਤਲਬ ਕਾਲੀਆਂ ਤੇ ਨਿਸ਼ਾਨਾ ਇਉਂ ਕੱਸ ਰਹੇ ਸੀ ਕਿ ਬਾਦਲ ਸਾਹਿਬ ਨੇ ਕੇਂਦਰੀਕਰਨ ਵਾਸਤੇ ਚਿੱਠੀ ਲਿਖ ਦਿੱਤੀ ਸੀਗੀ। ਅਕਾਲੀ ਕਹਿੰਦੇ ਕਿ ਨਹੀਂ, ਅਸੀਂ ਸ਼ਰਤਾਂ ਦੇ ਤਹਿਤ ਚਿੱਠੀ ਲਿਖੀ ਸੀ। ਤਾਂ ਗੱਲ ਇਹ ਆ ਕਿ ਪਹਿਲੇ ਦਿਨ ਇਹ ਹਮਲਾਵਰ ਸਨ, ਅੱਜ ਉਹਨਾਂ ਨੇ ਇਹ ਫਾਨਾ ਫਸਾ ਦਿੱਤਾ। ਉਹ ਕਹਿੰਦੇ ਕਿ ਭਗਵਾਕਰਨ ਹੋ ਰਿਹਾ। ਤਾਂ ਇਹਦੇ ਵਾਸਤੇ ਸਿੱਧੇ ਤੌਰ ਤੇ ਤਾਂ ਕਹਿ ਲਈਏ ਕਿ ਸਰਕਾਰ ਤੇ ਨਿਸ਼ਾਨਾ ਹੈ ਨਾ ਕਿ ਬਾਈ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਗੱਲ ਨੂੰ ਦੂਜੇ ਪਾਸੇ ਲਿਜਾ ਰਿਹਾ। ਤਾਂ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਇਹਨਾਂ ਚੀਜ਼ਾਂ ਨੂੰ ਵੇਖੇ, ਹੁਣ ਸਾਰਾ ਕੁਝ ਜਿਹੜਾ ਖੋਲ ਕੇ ਦੱਸੇ ਕਿ ਕੀ ਮਾਜਰਾ ਇਹ ਸਹੀ ਹੈ ਜਾਂ ਗਲਤ ਆ। ਵੈਸੇ ਬੰਟੀ ਰੋਮਾਣਾ ਹੋਏ, ਮਾਲਵਿੰਦਰ ਕੰਗ ਹੋਏ ਆਮ ਆਦਮੀ ਪਾਰਟੀ ਵਾਲੇ, ਹੋਰ ਵੀ ਕਈ ਲੀਡਰ ਆ, ਬਹੁਤ ਸਾਰੇ ਲੀਡਰ ਮਿਲ ਜਾਣਗੇ ਜਿਹੜੇ ਕਿ ਤੁਹਾਨੂੰ ਉੱਥੋਂ ਦੇ PU ਦੇ ਹੀ ਰਾਜਨੀਤਿਕ ਵਿੰਗ ਦੇ ਕਹਿ ਲਓ ਜਾਂ ਉੱਥੋਂ ਦੀ ਰਾਜਨੀਤੀ ਦੇ ਹੀ ਕਿਸੇ ਸਮੇਂ ਦੇ ਕਾਰਕੁਨ ਮਿਲ ਜਾਣਗੇ ਤੁਹਾਨੂੰ ਵੱਖ-ਵੱਖ ਪਾਰਟੀਆਂ ਚ। ਤਾਂ ਉਹਨਾਂ ਦੀ ਜਾਣਕਾਰੀ ਜਿਹੜੀ ਬਹੁਤ ਹੁੰਦੀ ਹੈ, ਸੋਲਿਡ ਜਾਣਕਾਰੀ ਹੁੰਦੀ ਹੈ। ਤਾਂ ਜਿਹੜੀ ਵੀ ਕੋਈ ਗੱਲ ਆ, ਇਹ ਇਹਨਾਂ ਦੇ ਕੋਲ ਤੇ ਮੰਤਰੀ ਜਿਹੜਾ ਹੈ ਮੀਤ ਹੇਅਰ, ਉਹ ਤੇ ਆਪ PU ਵਾਲਾ ਹੀ ਹੈ ਨਾ। ਸੋ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਕਿੱਥੇ ਕੀ ਗਲਤ ਚੱਲ ਰਿਹਾ ਤੇ ਉਹਦੀ ਹਿੱਕ ਢਾ ਕੇ ਵਿਰੋਧਤਾ ਮੁਖਾਲਫਤ ਕਰਨੀ ਚਾਹੀਦੀ ਹੈ। ਜੀ, ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਇਸ ਸਮੇਂ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ, ਉਹ PU ਤੋਂ ਹੀ ਨਿਕਲੇ ਹੋਏ ਨੇ। ਗੱਲ ਤੁਹਾਡੀ ਜਮਾਂ ਠੀਕ ਹੈ। ਅੱਗੇ ਚੱਲੀਏ, ਗੱਲ ਵਿਜੀਲੈਂਸ ਦੀ ਕਰੀਏ। ਵਿਜੀਲੈਂਸ ਹੁਣ ਕਿਤੇ ਵੀ ਫੀਤਾ ਲੈ ਕੇ ਪਹੁੰਚਣ ਲੱਗਿਆ ਮਿੰਟ ਨਹੀਂ ਲਾਉਂਦੀ। ਤੇ ਵਿਜੀਲੈਂਸ ਦੇ ਪਰਫਾਰਮੇ ਨੇ ਕਿਸ ਨੂੰ ਤਰੇਲੀਆਂ ਲਿਆਤੀਆਂ ਹੁਣ। ਦੇਖੋ, ਜਿਹੜਾ ਵਿਜੀਲੈਂਸ ਦਾ ਪਰਫਾਰਮੈਂਸ, ਬਸ ਵਿਜੀਲੈਂਸ ਤਾਂ ਉਹੀ ਹੈ ਨਾ ਕਿ ਵਿਜੀਲੈਂਸ ਹੋਈ ਕੋਈ ਵੀ ਆ ਇਸ ਤਰ੍ਹਾਂ ਦੀ ਏਜੰਸੀ ਆ, ਤੁਹਾਨੂੰ ਟੈਕਸ ਵਾਲਿਆਂ ਨੇ ਨੋਟਿਸ ਖਲਾ ਦਿੱਤਾ, ਤਰੇਲੀਆਂ ਤਦ ਵੀ ਆ ਜਾਣਗੀਆਂ। ED ਵਾਲਿਆਂ ਨੇ ਕੋਈ ਸੰਮਨ ਭੇਜ ਦਿੱਤਾ ਤਦ ਵੀ, ਇਹ ਇਸ ਤਰ੍ਹਾਂ ਦਾ ਹੀ ਆ ਮਾਮਲਾ। ਤਾਂ ਖੈਰ ਇਹ ਜਿਹੜੇ ਪਰਫਾਰਮੇ ਦਿੰਦੇ ਨੇ, ਮਤਲਬ ਕਿ ਦੇਖੋ ਗੱਲ ਕੀ ਹੈ ਕਿ ਵਿਜੀਲੈਂਸ ਦੇ ਜਿਹੜੇ ਸੀਨੀਅਰ ਅਧਿਕਾਰੀ ਦੱਸਦੇ ਆ ਕਿ ਬਹੁਤ ਸਾਰੇ ਮਾਮਲੇ ਐਸੇ ਆ ਜਿਨ੍ਹਾਂ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ, ਆਪਾਂ ਨੂੰ ਵੀ ਪਤਾ ਚੱਲ ਹੀ ਰਹੀ ਹੈ। ਤੇ 60 ਤੋਂ ਵੱਧ ਮਾਮਲਿਆਂ 'ਚ ਕਾਂਗਰਸ ਅਤੇ ਅਕਾਲੀ ਦਲ ਨਾਲ ਸੰਬੰਧਿਤ ਸਿਆਸੀ ਆਗੂਆਂ ਤੇ ਜਾਂ IS, PCS, IPS ਇਹਨਾਂ ਸਾਰੇ ਅਧਿਕਾਰੀਆਂ ਨੂੰ ਨਾ ਵਲਿਆ ਹੋਇਆ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਜਿਹੜੇ ਉਹ ਬੰਦੇ ਆਉਂਦੇ ਆ ਪੇਸ਼, ਇਹਨਾਂ ਨੂੰ ਪਰਫਾਰਮੇ ਦੇ ਦਿੰਦੇ ਨੇ। ਉਹ ਮਤਲਬ ਕਿ 10 ਜਾਣੇ ਜਿਹੜੇ ਆ ਉਹ ਹੁਣ ਪਰਫਾਰਮਾ ਭਰ ਕੇ ਤੇ ਦੇ ਕੇ ਗਏ ਨੇ ਵਾਪਸ। ਬਾਕੀ ਹਿਸਾਬ ਲਾ ਲਓ ਕਿ ਹਾਲੇ ਤੱਕ ਉਹ ਪਰਫਾਰਮੇ ਜਿਹੜੇ ਆ ਉਹ ਭਰ ਕੇ ਦੇ ਕੇ ਨਹੀਂ ਗਏ, ਮਤਲਬ ਕਿ ਉਹਨਾਂ ਤੋਂ ਭਰ ਨਹੀਂ ਹੋ ਰਿਹਾ।
ਜਿਵੇਂ ਮਤਲਬ ਇਹਦੇ ਵਿੱਚ ਕੀ ਉਹ ਪੁੱਛਦੇ ਆ ਕਿ ਵਿਅਕਤੀ ਨੇ ਆਪਣੇ ਤੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਜਿਹੜੀਆਂ ਜਾਇਦਾਦਾਂ ਖਰੀਦੀਆਂ, ਫਿਰ ਸਾਰੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ ਦੇ ਦਿਓ, ITR ਦੇ ਦਿਓ, ITR ਭਰਦੇ ਨਾ ਇਨਕਮ ਟੈਕਸ ਰਿਟਰਨ, ਉਹ ਦੇ ਦਿਓ ਜੀ ਜੀ। ਜੋ ਤੁਸੀਂ ਮਤਲਬ ਕਿ ਵਿਦੇਸ਼ੀ ਟੂਰ ਕੀਤੇ ਆ ਉਹ ਦੇ ਦਿਓ, ਸਾਰਿਆਂ ਦੀਆਂ ਟਿਕਟਾਂ, ਵਿਦੇਸ਼ ਦੇ ਵਿੱਚ ਜਿਹੜੇ ਤੁਹਾਡੇ ਖਰਚੇ ਕਿਨ ਕੀਤੇ ਆ ਉਹ ਸਾਰਾ ਕੁਝ ਦੇ ਦਿਓ। ਗੱਲ ਇਹ ਹੈ ਨਾ। ਸੋ ਇਹੀ ਕਹਾਣੀ ਹੈ ਕਿ ਬਈ ਇਹਨਾਂ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਪਰਫਾਰਮਿਆਂ ਤੋਂ। ਤਾਂ ਇਹ ਪਰਫਾਰਮੇ ਐਸੇ ਆ, ਹੁਣ ਤੁਸੀਂ ਦੇਖੋ ਨਾ, ਆਪਾਂ ਨੂੰ ਵੀ ਪਤਾ ਹੈ ਇਹ ਕੀ ਕੁਝ ਚੱਲਦਾ ਹੈ। ਕਈ ਵਾਰ ਜਿਹੜੇ ਆ ਉਹ ਟ੍ਰਿਪ ਆਫਰ ਹੋ ਜਾਂਦੇ ਆ ਕਿ ਹਾਂ ਜੀ ਬਾਈ ਫਲਾਣੀ ਥਾਂ ਤੇ ਆ ਜਾਓ ਬਾਈ, ਹਨਾ, ਤਾਂ ਅਸੀਂ ਉੱਥੇ ਸਾਂਭ ਲਾਂਗੇ ਤੁਹਾਨੂੰ। ਹੁਣ ਜੇ ਤਾਂ ਬੰਦਾ ਆਪ ਜਾਵੇ ਤੇ ਉਹਦੇ ਕੋਲ ਤੇ ਸਾਰਾ ਕੁਝ ਹੋਏਗਾ ਨਾ, ਬਈ ਇਸ ਹੋਟਲ 'ਚ ਮੈਂ ਠਹਿਰਿਆ ਜੀ, ਮੈਂ ਉੱਥੇ ਪੇਮੈਂਟ ਕੀਤੀ ਹੈ, ਇਸ ਤਰ੍ਹਾਂ ਕੀਤੀ ਹੈ, ਆਪਦੇ ਖਾਤੇ ਚੋਂ ਕੀਤੀ ਹੈ, ਕ੍ਰੈਡਿਟ ਕਾਰਡ ਚੋਂ ਕੀਤੀ ਆ, ਕੁਛ ਵੀ ਆ ਜਾਂ ਨਹੀਂ। ਤਾਂ ਬਈ ਗੱਲ ਇਹ ਆ ਕਿ ਜਦੋਂ ਹੁਣ ਤੁਸੀਂ 2 ਨੰਬਰ 'ਚ ਇਹੋ ਜਿਹੇ ਕੰਮ ਕੀਤੇ ਆ, ਜਾਂ ਤੁਹਾਡੇ ਕੋਲ ਸਬੂਤ ਹੈ, ਨਹੀਂ ਤਾਂ ਫਿਰ ਬੰਦਾ ਕਰੇਗਾ ਕੀ? ਸਾਫ਼ ਆ। ਸੋ ਇਸ ਕਰਕੇ ਇਹਨਾਂ ਪਰਫਾਰਮਿਆਂ ਦੀ ਪੂਰੀ ਚਰਚਾ ਹੈ ਕਿ ਅੱਜ ਟ੍ਰਿਬਿਊਨ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਡਾਟਾ ਛਪਿਆ ਕਿ ਬਹੁਤ ਸਾਰੇ ਜਿਹੜੇ ਪਰਫਾਰਮੇ ਦਿੱਤੇ ਗਏ ਸਨ, ਚਾਹੇ ਉਹ IAS ਅਫਸਰ ਹੋਣ, ਚਾਹੇ PCS ਹੋਣ ਜਾਂ ਰਸੂਖਦਾਰ ਹੋਣ, ਜਿਹੜੇ ਵੀ ਵਿਜੀਲੈਂਸ ਦੇ ਵੈਲਫੇਅਰ ਦੇ ਵਿੱਚ ਆਏ ਨੇ, ਉਹਨਾਂ ਤੋਂ ਉਹ ਪਰਫਾਰਮੇ ਹਾਲੇ ਤੱਕ ਭਰ ਨਹੀਂ ਹੋ ਰਹੇ। ਉਹਦਾ ਕਾਰਨ ਇਹ ਹੋਇਆ ਕਿਉਂਕਿ ਵਿਜੀਲੈਂਸ ਨੇ ਉਹ ਸਾਰੀਆਂ ਚੀਜ਼ਾਂ ਸ਼ਾਇਦ ਪਹਿਲਾਂ ਜੁਟਾ ਲਈਆਂ ਹੁੰਦੀਆਂ ਜੋ ਇਹਨਾਂ ਤੋਂ ਪੁੱਛਣੀਆਂ ਹੁੰਦੀਆਂ। ਇਹਨਾਂ ਨੂੰ ਵੀ ਜੀ ਪਤਾ ਹੈ ਕਿ ਮੰਨ ਲਓ ਜੀ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਮਿਲਾਨ ਕੀਤਾ ਤੇ ਜੇ ਕੋਈ ਚੀਜ਼ ਉਲਟ ਗਈ ਤੇ ਜਦ ਹੀ ਉਹਨਾਂ ਨੇ ਨੱਪ ਲੈਣਾ ਕਿ ਆਨ ਮਿਲੋ ਸੱਜਣਾ। ਜੀ ਸੋ ਬੜਾ ਹੁਣ ਬੋਚ ਕੇ ਪੈਰ ਰੱਖਣ ਦੀ ਲੋੜ ਹੈ। ਇੱਥੇ ਇੱਕ ਵਾਰੀ ਫਸ ਗਏ ਤੇ ਬੜਾ ਲੰਬੀ ਮਾਰ ਪੈਣੀ ਹੈ। ਅੱਗੇ ਚਲੀਏ, ਕਰਮਚਾਰੀਆਂ ਨੇ ਮੰਗ ਲਈ ਮਾਲਕ ਤੋਂ ਹੀ ਫਿਰੌਤੀ ਜੀ, ਇਹ ਕੀ ਨਵਾਂ ਹੁਣ ਆ ਗਿਆ ਸਾਹਮਣੇ? ਦੇਖੋ ਇਹ ਲੁਧਿਆਣੇ ਦਾ ਮਾਮਲਾ ਜਿਹਦੇ ਵਿੱਚ ਇੱਕ ਕਾਰੋਬਾਰੀ ਨੂੰ ਬਾਹਰੋਂ ਕਾਲ ਆਉਂਦੀ ਹੈ, ਤਾਂ ਕਾਲ ਜਦੋਂ ਆਈ ਉਹਨੇ ਚੁੱਕੀ ਤੇ ਫਿਰ ਉਹਦੇ ਵਿੱਚ ਰੰਗਦਾਰੀ ਮੰਗੀ ਗਈ। ਫਿਰ ਉਸ ਤੋਂ ਬਾਅਦ ਜਦੋਂ ਉਹਨੇ ਅਣਸੁਣੀ ਕਰ ਦਿੱਤੀ, 1-2 ਵਾਰੀ ਕੋਈ ਗੱਲ ਹੋਈ ਆ, ਉਸ ਤੋਂ ਬਾਅਦ ਜੀ ਉਸਨੇ ਜਦੋਂ ਫੋਨ ਬੰਦ ਕਰ ਦਿੱਤਾ ਤੇ ਉਹਦੇ ਲੜਕੇ ਦੇ ਨੰਬਰ ਤੇ ਫਿਰ ਕਾਲ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਚਲੋ ਪੁਲਿਸ ਕੰਪਲੇਂਟ ਹੋਈ ਕਿਉਂਕਿ ਇਹ ਜਿਹੜੀ ਰੰਗਦਾਰੀ ਸੀ ਕਰੋੜਾਂ 'ਚ ਮੰਗੀ ਜਾ ਰਹੀ ਸੀ। ਤਾਂ ਬਾਅਦ ਦੇ ਵਿੱਚ ਜਦੋਂ ਪੁਲਿਸ ਦੇ ਭਾਅ ਦੀ ਬਣ ਗਈ, ਪੁਲਿਸ ਕੀ ਸਾਰੇ ਕਾਰੋਬਾਰੀਆਂ ਦੇ ਭਾਅ ਦੀ ਬਣ ਗਈ। ਲੁਧਿਆਣੇ ਦੇ ਵਿੱਚ ਜੀ ਕਾਰੋਬਾਰੀ ਵੀ ਤੇ ਬਹੁਤ ਬੈਠੇ ਆ ਨਾ। ਜੀ ਜਦੋਂ ਹੁਣ ਇਹ ਮਾਮਲਾ ਜਿਹੜਾ ਹੈ ਉਹ ਪੁਲਿਸ ਤੱਕ ਪਹੁੰਚਿਆ, ਪੁਲਿਸ ਨੇ ਵੇਖਿਆ ਕਿ ਹਾਂ ਇਹ ਤੇ ਮਾਮਲਾ ਬੜਾ ਗੰਭੀਰ ਆ ਕਿ ਕਿਸ ਤਰ੍ਹਾਂ ਸਿੱਧੀ ਉਹ ਮੰਗੀ ਜਾ ਰਹੀ ਹੈ ਰੰਗਦਾਰੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਬੰਦੇ ਕੋਲ ਚਲੋ ਕਾਰੋਬਾਰੀ ਬੰਦਾ ਹੈ ਜਾਂ ਕੋਈ ਮਸ਼ਹੂਰ ਬੰਦਾ ਹੈ ਤਾਂ ਉਹਦੇ ਵਿੱਚ ਤਾਂ ਠੀਕ ਹੈ ਕਿ ਉਸਦਾ ਨੰਬਰ ਤੇ ਚਲੋ ਚਲੇ ਜਾਂਦਾ ਆ, ਗਾਂ ਦੀ ਗਾਂ ਲੋਕ ਦੇ ਦਿੰਦੇ ਆ। ਪਰਿਵਾਰਕ ਮੈਂਬਰਾਂ ਦਾ ਜਾਂ ਖਾਸ ਤੌਰ ਤੇ ਔਲਾਦ ਦਾ ਨੰਬਰ, ਇਹ ਬੜੀ ਸੋਚਣ ਵਿਚਾਰਨ ਵਾਲੀ ਗੱਲ ਸੀ। ਤਾਂ ਜਦੋਂ ਜੀ ਤਹਿਕੀਕਾਤ ਉਹਨਾਂ ਨੇ ਥੋੜੀ ਤੋਰੀ ਗਾਂ ਦੀ ਗਾਂ, ਤਾਂ ਫਿਰ ਕਰਮਚਾਰੀ ਉਹ ਹੀ ਨਿਕਲਿਆ ਜਿਹੜਾ ਕਿ ਉਸ ਫੈਕਟਰੀ ਦਾ ਹੀ ਕਰਮਚਾਰੀ ਸੀ ਜਿਸ ਫੈਕਟਰੀ ਦੇ ਮਾਲਕ ਤੋਂ ਇਹ ਰੰਗਦਾਰੀ ਮੰਗੀ ਗਈ ਹੈ। ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਜਿਹੜੀ ਬਾਹਰੋਂ ਕਾਲ ਆ ਰਹੀ ਸੀ ਉਹ ਆਪਣੇ ਭਰਾ ਤੋਂ ਕਰਵਾ ਰਿਹਾ ਸੀਗਾ। ਮਤਲਬ ਕਿ ਸਾਫ਼ ਹੈ ਕਿ ਇਸ ਤਰ੍ਹਾਂ ਦਾ ਇੱਕ ਧੰਦਾ ਪੰਜਾਬ ਦੇ ਵਿੱਚ, ਧੰਦਾ ਕੀ, ਮੈਂ ਤੇ ਇਸ ਨੂੰ ਹੁਣ ਇੱਕ ਇੰਡਸਟਰੀ ਮੰਨ ਰਿਹਾ ਕਿ ਵੀ ਇੱਕ ਇੰਡਸਟਰੀ ਖੜੀ ਹੋ ਗਈ ਆ 2 ਨੰਬਰ ਦੀ, ਕਿ ਜਿਹਦੇ ਜੀ ਵਿੱਚ ਜੀ ਨਕਲੀ ਵੀ ਆ, ਅਸਲੀ ਵੀ ਆ, ਤੇ ਲੋਕ ਦਈ ਵੀ ਜਾਂਦੇ ਆ, ਲੋਕ ਨਾ ਵੀ ਕਰੀ ਜਾਂਦੇ ਆ। ਤਾਂ ਭਾਈ ਬਹੁਤ ਮਤਲਬ ਕਿ ਇਹ ਸਾਰਾ ਕੁਝ ਚੱਲਦਾ ਆ ਬਹੁਤ ਹੱਦ ਤੱਕ ਆ। ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਬੜੀ ਅਚਰਜ ਵਾਲੀ ਗੱਲ ਹੈ ਕਿ ਕੋਈ ਕਰਿੰਦਾ, ਕੋਈ ਮਾਲਕ ਦਾ ਸਾਰਾ ਭੇਤ ਦੇ ਕੇ ਆਪਣੇ ਬੰਦੇ ਤੋਂ ਹੀ ਇਸ ਤਰ੍ਹਾਂ ਰੰਗਦਾਰੀ ਮੰਗਵਾ ਲਵੇ, ਤਾਂ ਫਿਰ ਵਿਸ਼ਵਾਸ ਕਿਹਦਾ ਕੀਤਾ ਜਾਏਗਾ, ਯਕੀਨ ਕਿਹਦਾ ਕੀਤਾ ਜਾਏਗਾ? ਤੇ ਲੋਕ ਜੀ ਸਗੋਂ ਫਿਰ ਕਨਫਿਊਜ਼ ਵੀ ਹੁੰਦੇ ਆ ਨਾ। ਜੇ ਕਿਤੇ ਮੰਨ ਲਓ ਅਸਲੀ ਦੀ ਆ ਗਈ ਕਾਲ ਤਾਂ ਇਹ ਰਹਿੰਦਾ ਕਿ ਨਕਲੀ ਨਾ ਹੋਵੇ, ਜੇ ਨਕਲੀ ਦੀ ਜੀ ਕਾਲ ਆ ਗਈ ਤੇ ਬੰਦਾ ਇਹ ਡਰਦਾ ਕਿ ਕਿਤੇ ਅਸਲੀ ਦੀ ਕਾਲ ਨਾ ਹੋਵੇ। ਤਾਂ ਬੜਾ ਸਿਆਪਾ ਪਿਆ ਜੇ ਉਰੇ। ਜੀ ਸੋ ਫਿਰੌਤੀ ਵਾਲਾ ਸਿਆਪਾ ਤਾਂ ਵੈਸੇ ਹੀ ਬੜਾ ਕਸੂਤਾ ਹੈ, ਬੰਦਾ ਡਰਦਾ ਰਹਿੰਦਾ ਹੈ। ਸੋ ਅੱਗੇ ਵਧੀਏ, ਪੰਜਾਬ ਦੇ ਵਿੱਚ ਲੋਕਲ ਬੋਡੀ ਦੀਆਂ ਚੋਣਾਂ ਸਿਰ ਤੇ ਨੇ ਹੁਣ, ਤੇ ਪੰਜਾਬ ਦੇ ਵਿੱਚ ਭਾਜਪਾ ਆਪਣੇ ਪਰ ਤੋਲਣ ਲੱਗ ਗਈ ਹੈ ਜੀ ਇੱਕ ਵਾਰ ਮੁੜ ਤੋਂ। ਦੇਖੋ ਭਾਜਪਾ ਜ਼ੋਰ ਜਿੰਨਾ ਮਰਜ਼ੀ ਲਾ ਲੇ, ਮੇਰਾ ਮੰਨਣਾ ਹੈ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗਣੇ। ਆ ਵੀ ਜਿਹੜੇ ਲਈ ਫਿਰਦੇ ਆ ਜੀ, ਆ ਫਲਾਣਾ ਕੈਪਟਨ ਫਲਾਣਾ, ਉਹ ਸਾਰੇ ਅਜ਼ਮਾਏ ਹੋਏ ਨੇ।
ਲੋਕਾਂ ਦੇ ਮਨਾਂ ਚੋਂ ਲੱਥੇ ਹੋਇਆ। ਇਹ ਮੈਨੂੰ ਨਹੀਂ ਲੱਗਦਾ ਕਿ ਤਾਂ ਜ਼ਿੰਦਗੀ ਜਿੰਨੀ ਵੀ ਇਹਨਾਂ ਦੀ ਜ਼ਿੰਦਗੀ ਹੈ ਕਿ ਇਹ ਛੇਤੀ ਕੀਤੇ ਤਾਬੇ ਆ ਜਾਣਗੇ ਤੇ ਛੇਤੀ ਕੀਤੇ ਲੋਕਾਂ ਦੇ ਮਨਾਂ ਤੇ ਚੜ ਜਾਣਗੇ। ਇਹ ਤੇ ਸਾਫ਼ ਹੈ, ਸਪਸ਼ਟ ਹੈ। ਪੋਲਰਾਈਜੇਸ਼ਨ ਇਹ ਤੁਹਾਨੂੰ ਮੈਂ ਅੱਗੇ ਵੀ ਬਹੁਤ ਵਾਰੀ ਇੱਥੇ ਗੱਲ ਹੋਈ ਆ ਤੇ ਹੁਣ ਫੇਰ ਕਹਿ ਦਿੰਦਾ ਕਿ ਇੱਥੋਂ ਦੇ ਹਿੰਦੂ ਦੀ ਪੋਲਰਾਈਜੇਸ਼ਨ, ਹਾਲਾਂਕਿ ਵੋਟ ਬਹੁਤ ਆ, 40% ਦੇ ਕਰੀਬ ਵੋਟ ਬਣ ਜਾਂਦੀ ਹੈ ਹਿੰਦੂ ਕਮਿਊਨਿਟੀ ਦੀ, ਬਹੁਤ ਵੱਡੀ ਵੋਟ ਹੈ, ਗੇਮ ਚੇਂਜਰ ਵੋਟ ਆ। ਪਰ ਗੱਲ ਇਹ ਆ ਕਿ ਇੱਥੋਂ ਦਾ ਹਿੰਦੂ ਜਿਹੜਾ ਆ ਉਹ ਇੱਕ ਵੱਖਰੀ ਕੈਫੀਅਤ ਦਾ ਮਾਲਕ ਹੈ ਜੀ। ਉਹ ਇਸ ਤਰ੍ਹਾਂ ਇਹਨਾਂ ਦੀ ਕਤਾਰਬੰਦੀ ਦਾ ਸ਼ਿਕਾਰ ਨਹੀਂ ਹੁੰਦਾ। ਤਾਂ ਦੋ ਹੀ ਫਾਰਮੂਲੇ ਇਹਨਾਂ ਦੇ ਕੋਲ, ਜਾਂ ਤਾਂ ਜਾ ਕੇ ਪਹਿਲਾਂ ਸਰਕਾਰ ਡੇਗ ਦਿਓ ਤੇ ਫਿਰ ਹੌਲੀ ਹੌਲੀ ਉਸ ਸੱਤਾ ਤੇ ਕਾਬਜ ਹੋ ਕੇ ਸਟੇਟ ਨੂੰ ਆਪਣੇ ਹੱਕ 'ਚ ਕਰ ਲਓ, ਤੇ ਜਾਂ ਫਿਰ ਆਹੀ ਹੁੰਦਾ ਕਿ ਪੋਲਰਾਈਜੇਸ਼ਨ ਕਰ ਦਿਓ। ਹੁਣ ਇੱਥੇ ਮਤਲਬ ਕਿ ਮੁਸਲਮਾਨਾਂ ਦੀ ਵੋਟ ਬਿਲਕੁਲ ਘੱਟ ਹੈ, ਸਾਈਆਂ ਦੀ ਬਿਲਕੁਲ ਘੱਟ ਹੈ, ਸਿੱਧੀ ਵੋਟ ਹੈ ਹਿੰਦੂ ਤੇ ਸਿੱਖ ਦੀ। ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦੋਵੇਂ ਆਪਸ 'ਚ ਠੀਕ ਹੈ, ਬੜੇ ਹੁਣ ਤਾਂ ਥੋੜੇ ਕਹਿ ਲਈਏ ਕਿ ਮਾਮਲੇ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪਾਟਕ ਪੈਂਦਾ ਨਜ਼ਰ ਆਉਂਦਾ। ਪਰ ਓਵਰਆਲ ਜੇ ਤੁਸੀਂ ਥੱਲੇ ਦੇਖੋਗੇ ਹਾਲੇ ਵੀ ਪੀਢੀ ਸਾਂਝ ਆ, ਬਹੁਤ ਜ਼ਿਆਦਾ ਰੋਟੀ ਬੇਟੀ ਤੱਕ ਦੀ ਵੀ ਸਾਂਝ ਆ। ਸੋ ਇਸ ਕਰਕੇ ਇਹ ਮਸਲਾ ਜਿਹੜਾ ਹੈ ਨਾ ਪੋਲਰਾਈਜੇਸ਼ਨ ਵਾਲਾ ਵੀ ਬਹੁਤ ਹੱਦ ਤੱਕ ਮੈਨੂੰ ਨਹੀਂ ਲੱਗਦਾ ਕਿ ਕਾਮਯਾਬ ਹੋਏਗਾ ਇੱਥੇ। ਸੋ ਇਹੀ ਆ ਕਿ ਹੱਥ ਪੈਰ ਮਾਰਨ ਦਾ ਬਈ ਸਾਰਿਆਂ ਨੂੰ ਹੱਕ ਹੁੰਦਾ। ਹਾਂ, 27 ਦੇ ਵਿੱਚ ਜਾ ਕੇ ਭਾਵੇਂ ਕੋਈ ਗੱਲ ਬਣ ਜਾਵੇ, ਉੱਥੇ ਨੇੜੇ ਜਾ ਕੇ ਭਾਵੇਂ ਭਾਜਪਾ ਦੇ ਕੋਈ ਪੈਰ ਲੱਗ ਜਾਣ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ। ਉਹ ਵੀ ਲੋਕ ਜੇ ਹੌਲੀ ਹੌਲੀ ਇਹ ਸਰਕਾਰ ਜਿਹੜੀ ਹੈ ਉਹ ਬਿਲਕੁਲ ਨਕਮੀ ਸਾਬਤ ਹੁੰਦੀ ਹੈ ਤਾਂ ਫਿਰ ਉਹਨਾਂ ਦਾ ਸਪੇਸ ਬਣ ਸਕਦਾ, ਜੇ ਕੋਈ ਫਰੰਟ ਕੋਈ ਜਾਂ ਕੋਈ ਨਵੀਂ ਪਾਰਟੀ ਜਿਹੜੀ ਹੈ ਉਹ ਮਜ਼ਬੂਤੀ ਨਾਲ ਨਹੀਂ ਉੱਭਰਦੀ। ਤੋ ਇਹ ਪਰ ਜਿਹੜੇ ਤੋਲ ਰਹੇ ਨੇ ਹੁਣ ਤਿਆਰੀਆਂ ਕਰ ਰਹੇ ਨੇ, ਤੇ ਸੁਣਨ ਦੇ ਵਿੱਚ ਤੇ ਇਹ ਵੀ ਹੈ, ਹਾਲੇ ਕਨਫਰਮ ਨਹੀਂ ਹੈ ਕਿ ਹੋ ਸਕਦਾ ਹੈ ਕਿ ਅਮਿਤ ਸ਼ਾਹ ਵੀ ਇੱਥੇ ਆ ਜਾਣ ਜਾਂ ਨੱਡਾ ਸਾਹਿਬ ਆ ਜਾਣ ਜਾਂ ਦੋਵੇਂ ਇਕੱਠੇ ਆ ਜਾਣ। ਇਹ ਵੀ ਆ। ਕੁਝ ਮੰਤਰੀ ਜਿਹੜੇ ਆ ਉਹ ਅੱਗੇ ਵੀ ਇੱਥੇ ਰਹਿ ਕੇ ਗਏ ਨੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਦੇ ਦੌਰਾਨ, ਪਰ ਦੱਸਦੇ ਆ ਕਿ ਕੁਝ ਮੰਤਰੀ ਫੇਰ ਜਿਹੜੇ ਆ ਉਹ ਇੱਥੇ ਡੇਰਾ ਲਾ ਸਕਦੇ। ਮਤਲਬ ਕਿ ਕੋਸ਼ਿਸ਼ ਉਹ ਕਰ ਰਹੇ ਆ, ਕੋਸ਼ਿਸ਼ ਕਰਨ ਦੇ ਵਿੱਚ ਹਰਜ ਵੀ ਕੋਈ ਨਹੀਂ, ਉਹਨਾਂ ਦਾ ਹੱਕ ਵੀ ਆ, ਪਰੰਤੂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੜਾ ਮੁਸ਼ਕਲ ਕੰਮ ਆ ਜੀ। ਬੜਾ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕੰਮ ਮੁਸ਼ਕਲ ਹੈ। ਅੱਗੇ ਚੱਲਦੇ ਹਾਂ। ਵੱਡੀ ਗਿਣਤੀ ਦੇ ਵਿੱਚ ਭਾਰਤੀ ਨਿਊਜ਼ੀਲੈਂਡ ਦੇ 에ਅਰਪੋਰਟ ਤੋਂ ਹੀ ਮੋੜੇ ਜਾ ਰਹੇ ਨੇ ਜੀ, ਕੀ ਕਾਰਨ ਰਹਿ ਰਿਹਾ ਹੈ ਇਸ ਸਾਰੇ? ਦੇਖੋ, ਇਹ ਇੱਕ ਪੰਜਾਬੀ ਮੀਡੀਆ ਆਊਟਲੈਟ ਨੇ ਦਾਵਾ ਕੀਤਾ, ਹੁਣ ਐਕਚੁਅਲ 'ਚ ਉੱਥੇ ਕੀ ਆ ਕੀ ਨਹੀਂ ਹੈ ਮੈਨੂੰ ਪਤਾ ਨਹੀਂ ਹੈ। ਤਾਂ ਗੱਲ ਇਹ ਆ ਕਿ ਰੌਲਾ ਤਾਂ ਪੈ ਰਿਹਾ ਸੀਗਾ ਉੱਥੇ ਲੰਮੇ ਸਮੇਂ ਦਾ, ਕਿਉਂਕਿ ਕੋਵਿਡ ਤੋਂ ਬਾਅਦ ਨਾ ਉਹਨਾਂ ਨੇ ਕੁਝ ਵੀਜ਼ੇ ਵਗੈਰਾ ਜਿਹੜੇ ਖੋਲੇ ਸੀਗੇ, ਤਾਂ ਉਹ ਠੀਕ ਆ, ਉਹਦੇ ਵਿੱਚ ਉਹਨਾਂ ਨੇ ਕੁਝ ਮਤਲਬ ਕਿ ਬੰਦੇ ਜਿਹੜੇ ਬੁਲਾਉਣੇ ਸੀਗੇ। ਪਰ ਰੌਲਾ ਇਹ ਵੀ ਪੈ ਜਾਂਦਾ ਕਿ ਆਪਣੇ ਬੰਦੇ ਜਿਹੜੇ ਜੁਗਾੜ ਲਾਉਂਦੇ ਆ, ਉਧਰ ਬੈਠੇ ਵੀ ਲਾ ਲੈਂਦੇ ਕਈ ਵਾਰ ਤੇ ਇੱਧਰ ਬੈਠੇ ਵੀ। ਤਾਂ ਇਹ ਆ ਕਿ ਜੋ ਉੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜੇ ਆ ਉਹ ਹੈਰਾਨ ਕਰਦੇ ਆ ਕਿ ਅਰਜ਼ੀਦਾਤਾ ਫਰਜ਼ੀ ਦਸਤਾਵੇਜ਼ਾਂ ਦੇ ਸਾਰੇ ਵੀਜ਼ਾ ਲੈਣ ਲਈ ਅਰਜ਼ੀ ਭਰਦੇ ਆ, ਤੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਭਾਰਤੀ ਨਾਗਰਿਕ ਆ, ਕਿਉਂਕਿ ਦੁਨੀਆ ਦੇ ਕੋਨੇ-ਕੋਨੇ 'ਚ ਹੀ ਬੰਦੇ ਤਾਂ ਆਉਣਗੇ ਨਾ ਜਦੋਂ ਉਹ ਮਤਲਬ ਕਿ ਵੀਜ਼ੇ ਇਸ ਤਰ੍ਹਾਂ ਦੇ ਖੋਲੂਗੇ। ਤੇ ਇਸੇ ਚੱਕਰ ਦੇ ਵਿੱਚ ਉਹ ਕਹਿੰਦੇ ਕਿ 에ਅਰਪੋਰਟਾਂ ਤੇ ਵੀ ਬੜੀ ਸਖਤ ਨਿਗਰਾਨੀ ਹੋ ਰਹੀ ਆ, ਬੜੀ ਪੁੱਛਗਿੱਛ ਹੋ ਰਹੀ ਆ, ਤੇ ਦੱਸਦੇ ਆ ਕਿ ਇੱਕ ਹਫ਼ਤੇ ਦੇ ਦੌਰਾਨ 1 ਦਰਜਨ ਤੋਂ ਵੀ ਵੱਧ ਅਤੇ ਬੀਤੇ 9 ਮਹੀਨਿਆਂ 'ਚ ਕੁੱਲ 178 ਭਾਰਤੀਆਂ ਨੂੰ 에ਅਰਪੋਰਟ ਤੋਂ ਹੀ ਡਿਪੋਰਟ ਕੀਤਾ ਗਿਆ। ਇਹ ਕਮਾਲ ਦੀ ਗੱਲ ਹੈ। ਮਤਲਬ ਕਿ ਉਹਨਾਂ ਦੇ ਕੋਲ ਵੀਜ਼ਾ ਸੀਗਾ, ਪਰ ਬਾਵਜੂਦ ਇਸ ਦੇ ਤਾਂ ਉਹਨਾਂ ਨੂੰ 에ਅਰਪੋਰਟ ਤੋਂ ਬੇਰੰਗ ਹੀ ਮੁੜਨਾ ਪਿਆ। ਤਾਂ ਖੈਰ ਇਹ ਸਾਰਾ ਕੁਝ ਹੈ ਜਿਹੜਾ, ਜਿਵੇਂ ਆਪਾਂ ਦੇਖੀਏ ਤਾਂ ਉੱਥੇ ਸਰਕਾਰ ਵੱਲੋਂ ਵਿਜ਼ਟਰ ਤੇ ਇੱਕ ਐਕਸੈਪਟਡ ਵਰਕ ਵੀਜ਼ਾ ਕੁਝ ਇਸ ਤਰ੍ਹਾਂ ਦਾ ਹੁੰਦਾ, ਉਹ ਦਿੱਤਾ ਜਾਂਦਾ ਹੈ। ਉਹ $500-700 ਵੈਸੇ ਉਹਦੇ ਤੇ ਖਰਚਾ ਆਉਂਦਾ, ਤੇ ਇੱਥੇ 20-20 ਲੱਖ 15-15 ਲੱਖ 'ਚ ਵੇਚੀ ਜਾਂਦੇ ਨੇਗਾ। ਤਾਂ ਇਹ ਪਹਿਲਾਂ ਤਾਂ ਕੰਮ ਚੱਲਿਆ, ਹੁਣ ਇਹਦਾ ਰੌਲਾ ਪਿਆ ਹੋਇਆ ਖਾਸਾ। ਤਾਂ ਇੱਥੋਂ ਵਾਲੇ ਬੰਦੇ ਜਿਹੜੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਵਿਚਾਰੇ, ਮੁੜ ਕੇ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ। ਸੋ ਇਸ ਕਰਕੇ ਅਸੀਂ ਤੇ ਬੜੇ ਲੰਬੇ ਸਮੇਂ ਤੋਂ ਕਹਿੰਦੇ ਆ ਕਿ ਭਾਈ ਜੇ ਜਾਣਾ ਪ੍ਰਦੇਸ਼ ਤਾਂ ਸੰਭਲ ਕੇ ਜਾਓ, ਕਿਤੇ ਇਹੋ ਜਿਹੇ ਧੋਖੇ ਦਾ ਸ਼ਿਕਾਰ ਨਾ ਹੋ ਜਾਓ। ਹੁਣ ਉੱਥੋਂ ਨਿਊਜ਼ੀਲੈਂਡ ਤੋਂ ਜੇ ਮੰਨ ਲਓ ਬੰਦੇ ਡਿਪੋਰਟ ਹੋ ਕੇ ਇੱਧਰ ਨੂੰ ਆ ਰਹੇ ਆ, ਫਿਰ ਗਾਂ ਬਣੇਗਾ ਵੀ ਕੀ? ਇਸ ਕਰਕੇ ਉਧਰੋਂ ਕੈਨੇਡਾ 'ਚ ਕੰਮ ਖਰਾਬ ਹੋਇਆ ਪਿਆ, ਕਿੰਨੇ ਸੈਂਕੜੇ ਉੱਥੇ ਸਟੂਡੈਂਟ ਜਿਹੜੇ ਆ ਉਹ ਇਸ ਤਰ੍ਹਾਂ ਮਤਲਬ ਕਿ ਅੱਜ ਨਾ ਇੱਧਰ ਦੇ ਨਾ ਉੱਧਰ ਦੇ ਆ। ਤੇ ਜੇ ਨਿਊਜ਼ੀਲੈਂਡ
ਫਿਰ ਆਸਟ੍ਰੇਲੀਆ 'ਚ ਵੀ ਕੁਛ ਯੂਨੀਵਰਸਿਟੀਆਂ ਦੀ ਆਪਾਂ ਖਬਰ ਕੀਤੀ ਸੀਗੀ। ਇਹ ਚੀਜ਼ਾਂ ਜੀ ਨੇ ਜੀ ਓਵਰਆਲ ਜੇ ਦੇਖੀਏ ਯੂਕੇ ਦੇ ਵਿੱਚ, ਯੂਕੇ ਨੇ ਤਾਂ ਬਦਲ ਦਿੱਤੀ ਹੈ ਆਪਣੀ ਨੀਤੀ। ਇਹ ਜੀ ਕੁਛ ਬੰਦੇ ਜਿਹੜੇ ਉਹ ਸਾਰੀ ਖੇਡ ਸਾਰਿਆਂ ਦੀ ਉਹ ਖਰਾਬ ਕਰ ਰਹੇ ਨੇ। ਜੀ, ਇਹ ਤਾਂ ਹੈ ਕਿਉਂਕਿ ਵੱਡੇ ਪੱਧਰ ਤੇ ਪੰਜਾਬੀ ਪ੍ਰਵਾਸ ਕਰਦੇ ਨੇ, ਫਿਰ ਪੰਗਾ ਕੋਈ ਨਾ ਕੋਈ ਪੈਣਾ ਸੀ। ਸੋ ਮਿੰਟ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਹੈ? ਆਪਣੇ ਵਿਚਾਰ, ਆਪਣੇ ਸੁਝਾਅ, ਰਾਏ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਗੱਲ ਬੇਸ਼ੱਕ ਮਣੀਪੁਰ ਦੇ ਵਿੱਚ ਹੋ ਰਹੀ ਹਿੰਸਾ ਦੀ ਹੋਵੇ, ਤੇ ਗੱਲ ਬੇਸ਼ੱਕ ਨਿਊਜ਼ੀਲੈਂਡ ਦੇ 에ਅਰਪੋਰਟ ਤੋਂ ਮੋੜੇ ਜਾ ਰਹੇ ਪੰਜਾਬੀਆਂ ਦੀ ਹੋਵੇ, ਹਰ ਇੱਕ ਖਬਰ ਦੀ ਤਫਸੀਲ ਦੇ ਵਿੱਚ ਜਾ ਕੇ ਤੁਹਾਡੇ ਨਾਲ ਮਿੰਟੂ ਗੁਰਸਰੀਆ ਜੀ ਨੇ ਸਾਂਝੀ ਕੀਤੀ ਹੈ। ਤੇ ਪ੍ਰੋਗਰਾਮ ਬਾਬਤ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ, ਤੇ ਜੇਕਰ ਚੰਗਾ ਲੱਗਦਾ ਹੈ ਤੇ ਅੱਗੇ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਪ੍ਰੋਗਰਾਮਾਂ ਦੀ ਲਗਾਤਾਰਤਾ ਪੰਜਾਬੀ ਰੇਡੀਓ USA ਦੇ ਉੱਪਰ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ, ਤਦ ਤੱਕ ਲਈ ਧੰਨਵਾਦ।